ਅਗਲੀ ਗੱਲ ਵੱਲ ਚਲੀਏ। ਬੈਂਕਿੰਗ USA ਦੇ ਵਿੱਚ ਬੈਂਕਿੰਗ ਕ੍ਰਾਈਸਿਸ ਨੂੰ ਲੈ ਕੇ ਜਾਂ ਤਾਂ ਕਹਿੰਦੇ ਪਈ ਫੈਡਰਲ ਗਵਰਨਮੈਂਟ ਜਾਂ ਟ੍ਰੈਜਰੀ ਡਿਪਾਰਟਮੈਂਟ ਜਾਂ ਬੈਂਕਾਂ ਝੂਠ ਬੋਲ ਰਹੀਆਂ ਆ, ਜਾਂ ਫਿਰ ਵਾਲ ਸਟਰੀਟ ਜਨਰਲ ਆ ਉਹ ਝੂਠ ਬੋਲ ਰਿਹਾ ਆ। ਫੈਡ ਕਹਿ ਰਿਹਾ ਵੀ ਬੈਂਕਸ ਆਰ ਫਾਈਨ, ਟ੍ਰੈਜਰੀ ਡਿਪਾਰਟਮੈਂਟ ਕਹਿ ਰਹੀ ਆ ਬੈਂਕਸ ਆਰ ਫਾਈਨ, ਬੈਂਕਾਂ ਕਹਿ ਰਹੀਆਂ ਵੀ ਵੀ ਆਰ ਫਾਈਨ, ਤੇ ਵਾਲ ਸਟਰੀਟ ਜਨਰਲ ਵਾਲੇ ਕਹਿੰਦੇ ਆ ਵੀ ਐਵਰੀਬਾਡੀ ਇਜ਼ ਸੈਲਿੰਗ, ਬੈਂਕਸ ਆਰ ਔਨ ਫਾਇਰ। ਸੋ ਇਹ ਜੋ ਸਿਚੁਏਸ਼ਨ ਚੱਲ ਰਹੀ ਆ, ਆਪਾਂ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਨਾਲ ਵੱਖ-ਵੱਖ USA ਦੀਆਂ ਜੋ ਬੈਂਕਾਂ ਆ ਉਹ ਇੱਕ ਤਰ੍ਹਾਂ ਦੇ ਨਾਲ ਕਲੈਪਸ ਕਰ ਗਈਆਂ। ਸਿਲੀਕਨ ਵੈਲੀ ਬੈਂਕ, ਫਸਟ ਰਿਪਬਲਿਕ ਬੈਂਕ, ਤੇ ਉਸ ਤੋਂ ਬਾਅਦ ਹੁਣ ਜਿਹੜੀ ਚੌਥੀ ਬੈਂਕ ਹੈਗੀ ਆ ਪੈਕ ਵੈਸਟ ਦਾ, ਤੁਹਾਨੂੰ ਦੱਸਿਆ ਹੀ ਸੀ ਵੀ ਇਹਦੇ ਜਿਹੜੇ ਜੋ ਜਿੱਧਰ ਨੂੰ ਇਹਦਾ ਚੱਲ ਰਿਹਾ ਕੰਮ ਨਾ, ਵੀ ਇਹਨਾਂ ਨੇ ਸਤਿ ਸ੍ਰੀ ਅਕਾਲ ਕਹਿ ਦੇਣੀ ਆ। ਸੋ ਉਹੀ ਗੱਲ ਅੱਜ ਹੋਈ ਹੈਗੀ ਆ। ਜੋ ਪੈਕ ਵੈਸਟ ਬੈਂਕ ਆ, ਇਹ ਰੀਜਨਲ ਬੈਂਕ ਆ, ਇਹਨਾਂ ਦੇ ਸ਼ੇਅਰਸ ਅੱਜ 50% ਡਾਊਨ ਗਏ ਹੈਗੇ ਆ। ਸੋ US ਦੀਆਂ ਜੋ ਰੀਜਨਲ ਬੈਂਕਸ ਹੈਗੀਆਂ ਆ, ਕੱਲੀ ਪੈਕ ਵੈਸਟ ਨਹੀਂ, ਹੋਰ ਵੀ ਉਹ ਡਾਊਨ ਜਾ ਰਹੀਆਂ ਹੈਗੀਆਂ। 2008 ਵਾਲੀ ਸਿਚੁਏਸ਼ਨ ਰੀਜਨਲ ਬੈਂਕਸ ਦੀ ਬਣਦੀ ਜਾ ਰਹੀ ਹੈਗੀ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਹੁਣ ਪੈਕ ਵੈਸਟ ਬੈਂਕ ਜੋ ਆ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਸਟਾਕ ਡਾਊਨ ਚਲ ਗਿਆ। ਇੱਕ ਟਾਈਮ ਦੇ ਉੱਤੇ 120 ਸੀ, ਹੁਣ ਕਿੱਥੇ ਜਾ ਕੇ ਥੱਲੇ ਚਲੇ ਗਿਆ। ਤੇ ਕਹਿੰਦੇ ਵੀ ਅਸੀਂ ਕਿਸੇ ਦੇ ਵਿੱਚ ਮਰਜ ਹੋਣ ਲਈ ਤਿਆਰ ਆ। ਪਹਿਲੀਆਂ 3 ਬੈਂਕਾਂ ਤੁਹਾਨੂੰ ਯਾਦ ਹੋਊਗਾ ਉਹ ਆਲਰੇਡੀ ਮਰਜ ਹੋ ਗਈਆਂ। JP ਮੋਰਗਨ ਨੇ ਵੀ ਖਰੀਦ ਲਈ ਬੈਂਕ। ਸੋ ਹੁਣ ਇੰਟਰਸਟ ਰੇਟ ਫੇਰ ਕੁਆਟਰ ਬੇਸਿਸ ਪੁਆਇੰਟ ਵਧਿਆ ਆ। ਬੈਂਕਾਂ ਕਹਿ ਰਹੀਆਂ ਵੀ ਜਿੰਨਾ ਇੰਟਰਸਟ ਰੇਟ ਵੱਧ ਰਿਹਾ ਆ ਉਹ ਸਾਡੇ ਲਈ ਫਾਇਦਾ ਨਹੀਂ ਹੈਗਾ, ਪਰ ਦੂਸਰੇ ਪਾਸੇ ਜਿਹੜੀ ਇਨਫਲੇਸ਼ਨ ਆ ਉਹ ਘਟ ਨਹੀਂ ਰਹੀ। ਸੋ ਚੌਥੀ ਬੈਂਕ ਅਮਰੀਕਾ ਦੀ ਜੋ ਪੈਕ ਵੈਸਟ ਬੈਂਕ ਹੈਗੀ ਆ, ਉਹ ਵੀ ਹੁਣ ਫੋਰ ਸੇਲ ਲੱਗੀ ਹੋਈ ਹੈਗੀ ਆ। ਜੀ ਬਿਲਕੁਲ, ਕਾਫੀ ਇਹਨਾਂ ਦੇ ਸ਼ੇਅਰ ਡਿੱਗੇ ਆ। ਐਟਲਸ ਦੇ ਕੋਲੋਂ ਇਹਨਾਂ ਨੇ $1.4 ਬਿਲੀਅਨ ਕੈਸ਼ ਸਿਕਿਉਰ ਕਰ ਲਿਆ ਆ। ਆਪਣੇ ਨਿਵੇਸ਼ਕਾਂ ਨੂੰ ਭਰੋਸਾ ਜਿਹੜਾ ਉਹ ਦਵਾ ਰਹੇ ਆ, ਪਰ ਬੈਂਕ ਰਨਸ ਵੱਡੇ ਤੌਰ ਦੇ ਉੱਤੇ ਚੱਲ ਰਹੀਆਂ ਆ। ਇਹਦੇ ਵਿੱਚ ਹੁਣ ਕੋਈ ਹੋਰ ਕਹਿ ਲਓ ਵੀ ਲੁਕੀ ਛਿਪੀ ਗੱਲ ਨਹੀਂ ਰਹਿ ਗਈ। ਵੈਸਟਰਨ ਅਲਾਇੰਸ ਨੇ ਉੱਦਾਂ ਇਸ ਰਿਪੋਰਟ ਨੂੰ ਡਿਨਾਈ ਕੀਤਾ ਆ ਵੀ ਉਹ ਸੇਲ ਦੇ ਲਈ ਜਿਹੜੇ ਲੱਗੇ ਨੇ, ਪਰ ਕ੍ਰਾਈਸਿਸ ਇਸ ਟਾਈਮ ਆਪਣੇ ਸਾਹਮਣੇ ਚੱਲ ਰਿਹਾ ਆ। 2007-08 ਦਾ ਜਿਹੜਾ ਰਿਸੈਸ਼ਨ ਆਇਆ ਸੀ, ਉਸ ਤੋਂ ਪਹਿਲਾਂ ਧੜਾ ਧੜ ਦਰਜਨਾਂ ਤੋਂ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਬੈਂਕਾਂ ਜਿਹੜੀਆਂ ਉਹ ਫੇਲ ਹੋਈਆਂ ਸੀ। ਹੁਣ ਇਹ 3-4 ਬੈਂਕਾਂ ਹੀ ਹੋਈਆਂ, ਪਰ ਇਹਨਾਂ ਦੇ ਆંકੜੇ ਵੀ ਚੰਗੇ ਵੱਡੇ ਆ। ਬਿਲੀਅਨਸ ਆਫ ਡਾਲਰ, 200 ਬਿਲੀਅਨ ਡਾਲਰ ਵਾਲੀ ਬੈਂਕ ਵੀ ਫੇਲ ਹੋ ਚੁੱਕੀ ਆ, ਸਿਲੀਕਨ ਵੈਲੀ ਬੈਂਕ। ਤੇ ਹੁਣ ਤਾਂ ਹਰਜੋਤ ਸਿੰਘ ਜੀ ਇੱਦਾਂ ਲੱਗਦਾ ਵੀ ਵੀਕ ਦੇ ਐਂਡ ਤੇ ਜਾਂਦੇ ਆ, ਕਿਤੇ ਹੋਰ ਕਿਸੇ ਦਾ ਨੰਬਰ ਨਾ ਆ ਜਾਵੇ। ਲੋਕਾਂ ਨੂੰ ਇਸ ਟਾਈਮ ਡਰ ਪਿਆ ਵੀ ਸਵੇਰੇ ਉੱਠੀਏ ਤੇ ਕਿਤੇ ਸਾਡੀ ਬੈਂਕ ਦੇ ਵਿੱਚ ਪੈਸੇ ਪਏ ਹੋਣਗੇ ਕਿ ਨਹੀਂ ਹੋਣਗੇ, ਇਹ ਡਰ ਬਣਿਆ ਪਿਆ। FDIC ਇੰਸ਼ੋਰਡ ਨੇ ਓਨਲੀ $2.5 ਲੱਖ ਤੱਕ। ਇਹ ਵੀ ਜਿਹੜਾ ਆਪਾਂ ਸਾਰਿਆਂ ਨੂੰ ਧਿਆਨ ਰੱਖਣ ਦੀ ਇਹ ਜ਼ਰੂਰਤ ਆ। ਵੱਡੀਆਂ ਬੈਂਕਾਂ ਜਿਹੜੀਆਂ ਨੈਸ਼ਨਲ ਬੈਂਕਸ ਆ, ਉਹਨਾਂ ਦੀ ਚਾਂਦੀ ਹੋਈ ਪਈ ਆ। ਉਹ ਅਜਿਹੀਆਂ ਬੈਂਕਾਂ ਨੂੰ ਹੁਣ ਸਸਤੇ ਭਾਅ ਦੇ ਉੱਤੇ ਖਰੀਦਣ ਵਿੱਚ ਧੜਾ ਧੜ ਅੱਗੇ ਵੱਧ ਰਹੀਆਂ ਆ। ਰੀਸੈਂਟਲੀ ਆਪਾਂ ਦੇਖਿਆ ਥੋੜ੍ਹੇ ਦਿਨ ਪਹਿਲਾਂ ਚੇਜ਼ ਬੈਂਕ ਨੇ, JP ਮੋਰਗਨ ਚੇਜ਼ ਬੈਂਕ ਨੇ ਇੱਕ ਹੋਰ ਬੈਂਕ $10 ਬਿਲੀਅਨ ਦੇ ਵਿੱਚ ਖਰੀਦ ਲਈ ਸੀਗੀ, ਜਿਹੜੀ ਫੇਲ ਹੋਈ ਸੀਗੀ, ਫਸਟ ਰਿਪਬਲਿਕ ਬੈਂਕ। ਸੋ ਇਹ ਹੁਣ ਪੈਕ ਵੈਸਟਰਨ ਅਲਾਇੰਸ ਦਾ ਨਾਮ ਆ ਰਿਹਾ ਹੈ। ਕੈਲੀਫੋਰਨੀਆ ਦੀ ਸਿਲੀਕਨ ਵੈਲੀ ਬੈਂਕ, ਸਿਗਨੇਚਰ ਬੈਂਕ, ਫਸਟ ਰਿਪਬਲਿਕ ਬੈਂਕ ਤੇ ਨਾਓ ਪੈਕ ਵੈਸਟ ਬੈਂਕ ਜੋ ਆ ਉਹਦਾ ਜਿਹੜਾ ਭੋਗ ਪੈਣ ਵਾਲਾ ਹੋ ਗਿਆ ਹੈਗਾ। $33 ਬਿਲੀਅਨ ਸੀਗੇ ਜਿਹੜੇ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ, ਤੇ ਇਹਨਾਂ ਦੇ ਡਿਪੋਜ਼ਿਟ ਘਟ ਕੇ ਹੁਣ 27 ਬਿਲੀਅਨ ਦੇ ਉੱਤੇ ਰਹਿ ਗਏ ਆ। ਲੋਕਾਂ ਨੇ ਦਾ ਮਤਲਬ ਇਸ ਦੇ ਵਿੱਚੋਂ ਵੀ ਡਾਲਰ ਕਢਾਉਣੇ ਸ਼ੁਰੂ ਕਰ। ਪ੍ਰੋਬਲਮ ਕੀ ਹੈ ਨਾ, ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਪੈਸੇ ਜਿਹੜੀਆਂ ਇਹਨਾਂ ਬੈਂਕਾਂ ਦੇ ਵਿੱਚ ਆ, ਸੋ ਉਹਨਾਂ ਦੇ ਤਾਂ 2.5 ਲੱਖ ਥੋੜਾ ਹੁੰਦੇ, ਉਹਨਾਂ ਦੇ ਤਾਂ ਬਿਲੀਅਨਸ ਆਫ ਡਾਲਰ ਹੁੰਦੇ ਆ। ਸੋ ਜੇ FDIC ਕਹਿੰਦੇ ਵੀ ਅਸੀਂ ਸਿਰਫ 2.5 ਲੱਖ ਹੀ ਕਰਾਂਗੇ ਕਵਰ, ਤੇ ਉਹ ਤੋਂ ਬਾਅਦ ਫਿਰ ਤਾਂ ਲੂਜ਼ ਕਰ ਜਾਊਗੇ। ਇਸੇ ਕਰਕੇ ਜੋ ਕੰਪਨੀਆਂ ਆ ਉਹ ਧੜਾ ਧੜ ਇਹ ਛੋਟੀਆਂ ਰੀਜਨਲ ਬੈਂਕਸ ਚੋਂ ਆਪਣੇ ਪੈਸੇ ਕਢਾ ਰਹੀਆਂ ਆ ਤੇ ਵੱਡੀਆਂ ਬੈਂਕਾਂ 'ਚ ਪਾ ਰਹੀਆਂ ਹੈਗੀਆਂ। ਮਾਈਕਰੋ ਇਕਨੋਮਿਕਸ ਦੇ ਲਈ ਇਹ ਬਹੁਤ ਮਾੜੀ ਗੱਲ ਆ। ਰੀਜਨਲ ਬੈਂਕਸ ਦਾ ਜਿਹੜਾ ਉਹ ਫੇਲ ਹੋਣਾ, ਇਹ ਇੱਕ ਖਤਰੇ ਵਾਲੀ ਗੱਲ ਆ। ਵੱਡੀਆਂ ਬੈਂਕਾਂ ਮਤਲਬ ਥੋੜੇ ਬੈਂਕ
ਥੋੜ੍ਹੇ ਬੈਂਕਾਂ ਦਾ ਮਤਲਬ ਉਹਨਾਂ ਦੀ ਮੋਨੋਪੋਲੀਜ਼, ਮਨਮਰਜ਼ੀ ਦੇ ਜਿਹੜੇ ਚਾਰਜਿਸ, ਘੱਟ ਇੰਟਰਸਟ ਰੇਟ, ਘੱਟ ਇੰਟਰਸਟ ਜਿਹੜਾ ਤੁਹਾਨੂੰ ਤੁਹਾਡੇ ਸੇਵਿੰਗਸ ਦੇ ਵਿੱਚ ਜਾਂ ਹੋਰ ਅਕਾਊਂਟਸ ਦੇ ਵਿੱਚ ਮਿਲਣਾ, ਤੇ ਹਾਇਰ ਇੰਟਰਸਟ ਰੇਟ ਕਿਉਂਕਿ ਉਹਨਾਂ ਦਾ ਓਵਰਹੈਡ ਵੀ ਜਿਹੜਾ ਉਹ ਜ਼ਿਆਦਾ ਹੁੰਦਾ ਹੈ। ਸੋ ਡੇਂਜਰਸ ਵਾਟਰਸ ਦੇ ਵਿੱਚੋਂ ਇਸ ਟਾਈਮ ਅਮਰੀਕਾ ਖਾਸ ਕਰਕੇ ਬੈਂਕਿੰਗ ਖੇਤਰ ਨੂੰ ਲੈ ਕੇ ਲੰਘ ਰਿਹਾ, ਪਰ ਹੋਪਫੁਲੀ ਜਿੱਦਾਂ ਸਰਕਾਰਾਂ ਕਹਿ ਰਹੀਆਂ ਉਹ ਕਹਿ ਰਹੇ ਆ ਵੀ ਅਸਲ ਦੇ ਵਿੱਚ ਵੀ ਇਹ ਮਜ਼ਬੂਤੀ ਰਵੇ ਤੇ ਸੁਰੱਖਿਅਤ ਰਹਿਣ। ਅਸੀਂ ਫੇਲ ਹੁੰਦਾ ਕੋਈ ਨਹੀਂ ਜਿਹੜਾ ਇਸ ਨੂੰ ਦੇਖਣਾ ਚਾਹੁੰਦਾ।